एस्टेट वाले घर खरीदण वेचण दीआं सेवावां दे नाल होम लोन्स, कमर्शियल लोन्स, एग्रीकल्चर लोन्स दे लई कॉल कर सकते हो। मोहन चीमा होना 559 905 25 75 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਗਲੀ ਆਪਾਂ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਨਿਤਨ ਗਡਕਰੀ ਨੇ ਵੀ ਮਨਮੋਹਨ ਸਿੰਘ ਵਾਲੀ ਮੰਗ ਦੁਹਰਾਈ। ਹਾਂਜੀ ਹਾਂਜੀ, ਦੇਖੋ ਇਸ ਟਾਈਮ ਨਿਤਨ ਗਡਕਰੀ ਦਾ ਜਿਹੜਾ ਬਿਆਨ ਹੈ ਉਹ ਬੜਾ ਕਹਿ ਲਓ ਕਿ ਇਸ ਵੇਲੇ ਚਰਚਿਤ ਬਿਆਨ ਹੈ। ਦਰਅਸਲ ਇੱਕ ਜਿਹੜੇ VC ਹੁੰਦੇ ਆ, ਵਾਈਸ ਚਾਂਸਲਰ ਹੁੰਦੀ ਆ, ਚਾਂਸਲਰ ਹੁੰਦੇ, ਉਹਨਾਂ ਦਾ ਇੱਕ ਸੰਮੇਲਨ ਸੀਗਾ ਤੇ ਉਹਦੇ ਵਿੱਚ ਇਹ ਬੋਲ ਰਹੇ ਸਨ ਤੇ ਇਹਨਾਂ ਨੇ ਇੱਕ ਸਲਾਹ ਦਿੱਤੀ ਆਪਣੀ ਸਰਕਾਰ ਨੂੰ, ਆਪਣੀ ਹੀ ਸਰਕਾਰ ਨੂੰ। ਕਹਿੰਦੇ ਕਿ ਦੇਖੋ ਟੀਕੇ ਦੀ ਸਪਲਾਈ ਦੇ ਮਾਮਲੇ ਦੇ ਵਿੱਚ ਸਾਨੂੰ ਇਹ ਕਰਨਾ ਚਾਹੀਦਾ ਹੈ ਕਿ 10 ਹੋਰ ਕੰਪਨੀਆਂ ਨੂੰ ਮਤਲਬ ਕਿ ਪ੍ਰੋਡਕਸ਼ਨ ਵਾਸਤੇ ਖੋਲ ਦੇਣਾ ਚਾਹੀਦਾ ਹੈ। ਤੇ ਇਹ ਮਤਲਬ ਕਿ ਜਿਹੜੇ ਟੀਕੇ ਦੇ ਪੇਟੈਂਟ ਵਗੈਰਾ ਨੇ, ਜਿਹੜੀਆਂ ਉਹ ਪੇਟੈਂਟ ਧਾਰੀ ਕੰਪਨੀਆਂ ਨੇ, ਉਹਨਾਂ ਨੂੰ ਮਤਲਬ ਕਿ ਉਹਦੇ ਵਿੱਚ ਜਿਹੜੀਆਂ ਦੂਜੀਆਂ ਕੰਪਨੀਆਂ ਇੱਥੇ ਉਤਪਾਦਨ ਕਰੂਗੀਆਂ ਉਹ 10% ਦੇ ਹਿਸਾਬ ਨਾਲ ਰਾਇਲਟੀ ਦੇ ਦੇਣ। ਇਹ ਇਹਨਾਂ ਦਾ ਵਿਚਾਰ ਸੀ। ਪਰ ਕਮਾਲ ਦੀ ਗੱਲ ਇਹ ਆ ਕਿ ਜਦੋਂ ਜੈਰਾਮ ਰਮੇਸ਼ ਨੇ ਇੱਕ ਵੀਡੀਓ ਟਵੀਟ ਕਰਕੇ ਤੰਜ਼ ਕੱਸਿਆ ਕਿ ਕੀ ਇਹ ਗੱਲ ਜਿਹੜੀ ਹੈ ਉਹ ਇਹਨਾਂ ਦੇ ਬਹੁਤ ਸੁਣ ਰਹੇ ਨੇ, ਤਾਂ ਉਸ ਤੋਂ ਬਾਅਦ ਕਿਉਂਕਿ ਮਨਮੋਹਨ ਸਿੰਘ ਹੋਰਾਂ ਨੇ ਵੀ ਇਹੀ ਗੱਲ ਕਹੀ ਸੀਗੀ ਤਾਂ ਬੜਾ ਇਹਨਾਂ ਨੇ ਮਜ਼ਾਕ ਉਡਾਇਆ, ਬੜਾ ਮਜ਼ਾਹੀਆ ਅੰਦਾਜ਼ ਦੇ ਵਿੱਚ ਉਹਦਾ ਜਵਾਬ ਦਿੱਤਾ ਸੀਗਾ। ਹਾਈ ਗੱਲ ਮਤਲਬ ਕਿ ਉਹਨਾਂ ਦਾ ਵੀ ਮੌਜੂ ਕਹਿਣ ਦਾ ਇਹੀ ਸੀਗਾ, ਚਿੱਠੀ ਲਿਖੀ ਸੀਗੀ, ਪਰ ਉਲਟਾ ਇਹਨਾਂ ਨੇ ਬੜਾ ਮਤਲਬ ਕਿ ਹੌਲੇ ਜਿਹੇ ਢੰਗ ਦਾ ਜਵਾਬ ਦਿੱਤਾ ਸੀਗਾ। ਤਾਂ ਮੇਰੇ ਖਿਆਲ ਦੇ ਨਾਲ ਉਹ ਬਣਦਾ ਨਹੀਂ, ਕਿਉਂਕਿ ਇੱਕ ਐਸੀ ਪਰਿਸਥਿਤੀ ਹੈ ਜਿਹਦੇ ਵਿੱਚ ਗੰਭੀਰਤਾ ਦੀ ਜ਼ਰੂਰਤ ਹੈ। ਔਰ ਜੇ ਕੋਈ ਤੁਹਾਡਾ ਵੈਰੀ ਦੁਸ਼ਮਣ ਵੀ ਸਲਾਹ ਦੇਵੇ ਤੁਹਾਨੂੰ ਇਸ ਦੌਰ ਦੇ ਵਿੱਚ, ਤੇ ਤੁਹਾਨੂੰ ਥੋੜ੍ਹੀ ਬਹੁਤੀ ਉਹਦੇ ਤੇ ਗੌਰ ਕਰ ਲੈਣੀ ਚਾਹੀਦੀ ਹੈ। ਤਾਂ ਖੈਰ ਉਸ ਤੋਂ ਬਾਅਦ ਨਿਤਨ ਗਡਕਰੀ ਨੇ ਸਫਾਈ ਦਿੱਤੀ। ਦੇਖੋ ਉਸੇ ਹੀ ਨਿਤਨ ਗਡਕਰੀ ਨੇ ਉਹ ਕਹਿੰਦਾ ਹੋ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਕਿ ਸਾਡੀ ਸਰਕਾਰ ਪਹਿਲਾਂ ਹੀ 10-12 ਕੰਪਨੀਆਂ ਨੂੰ ਪ੍ਰੋਡਕਸ਼ਨ ਵਧਾਉਣ ਵਾਸਤੇ ਇਜਾਜ਼ਤ ਦੇ ਚੁੱਕੀ ਹੈ। ਹੁਣ ਤੁਸੀਂ ਸਮਝੋਗੇ ਕਿ ਚਲੋ ਇਹਦੇ 'ਚ ਕੀ ਆ, ਇੱਕ ਸਧਾਰਨ ਜੀ ਗੱਲ ਆ ਕਿ ਉਹਨਾਂ ਨੂੰ ਨਹੀਂ ਪਤਾ ਹੋਊਗਾ। ਪਰ ਤੁਸੀਂ ਇਹ ਗੱਲ ਵੇਖੋ ਕਿ ਨਿਤਨ ਗਡਕਰੀ ਕੈਬਨਿਟ ਮਿਨਿਸਟਰ ਹੀ ਨਹੀਂ, RSS ਦੇ ਬਹੁਤ ਵੱਡੇ ਚਿਹਰੇ ਨੇ ਔਰ ਨਰਿੰਦਰ ਮੋਦੀ ਦੇ ਉੱਤਰਾਧਿਕਾਰੀ ਸਮਝੇ ਜਾਂਦੇ ਆ। ਤਾਂ ਤੁਸੀਂ ਇੱਥੋਂ ਹੀ ਸਮਝ ਲਓ ਕਿ ਸਰਕਾਰ ਦੀ ਰਣਨੀਤੀ ਕਿੰਨੀ ਕੁ ਕੁਸ਼ਲ ਹੈ, ਕਿੰਨੀ ਕੁ ਰਣਨੀਤੀ ਜਿਹੜੀ ਉਹਦੀ ਸਟੀਕ ਆ ਕਿ ਇੱਕ ਮੰਤਰੀ ਨੂੰ ਹੀ ਨਹੀਂ ਪਤਾ ਕਿ ਕੀ ਹੋ ਰਿਹਾ। ਜਾਂ ਤਾਂ ਉਹ ਇਹਨੂੰ ਸਲਾਹ ਦੇ ਕਾਬਲ ਹੀ ਨਹੀਂ ਸਮਝਦੇ, ਤੇ ਜਾਂ ਇਹ ਸਲਾਹ ਮਤਲਬ ਕਿ ਜਦੋਂ ਦਿੰਦੇ ਤੇ ਉਦੋਂ ਸੁੱਤੇ ਰਹਿੰਦੇ, ਦੂਜੇ ਜਦੋਂ ਸਲਾਹ ਮਸ਼ਵਰਾ ਕਰਦੇ ਆ ਤੇ ਸੁੱਤੇ ਰਹਿੰਦੇ ਹੋਣੇ। ਦੋ ਚੀਜ਼ਾਂ ਚੋਂ ਇੱਕ ਚੀਜ਼ ਹੈ ਨਾ। ਤਾਂ ਜਿੱਥੇ ਇੱਕ ਮੰਤਰੀ ਨੂੰ ਹੀ ਨਹੀਂ ਪਤਾ ਕਿ ਸਾਡੀ ਸਰਕਾਰ ਵੈਕਸੀਨੇਸ਼ਨ ਨੂੰ ਲੈ ਕੇ ਕਿਹੜਾ ਗੋਲ ਜਿਹੜਾ ਹੈ ਉਹ ਅਚੀਵ ਕਰਨਾ ਚਾਹੁੰਦੀ ਆ, ਕੀ ਉਹਦੀਆਂ ਰਣਨੀਤੀਆਂ ਨੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਇਸ ਮੁਲਕ ਦਾ ਹਾਲ ਕੀ ਹੈ। ਵੈਸੇ ਇਸ ਮੁਲਕ ਦਾ ਹਾਲ ਨਾ ਦੋ ਪੰਕਤੀਆਂ 'ਚ ਆ ਜਾਂਦਾ है कि अब ना रोटी की भूख है, ना रोजगार की तलाश है। मुल्क उस दौर में है जहां जिंदा रहना ही विकास है। मतलब कि ऐसिया परिस्थितियां पैदा कर दित्तियां गईयां कि जे किसी नूं साह आ रहा सुख सुखां दा ते फाका कट रहा है, कुल्ली च कख नहीं है, तद भी कहंदा कि बल्ले 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 विकास ते कमला होया फिरदा है, विकास ते ठाठा मार रहा है, ਜਿਉਂਦੇ ਆ ਬਸ। ਇਹ ਬਹੁਤ ਵੱਡੀ, ਇਹੀ ਤਾਂ ਦੇਖੋ ਕਿ ਇਸ ਰਾਜ ਦੀ ਸਭ ਤੋਂ ਖੂਬਸੂਰਤ ਬਣ ਗਈ ਸਾਹਮਣੇ ਆਈ ਹੈ। ਮਤਲਬ ਖੂਬਸੂਰਤ ਬਣ ਗਈ, ਮੈਂ ਤਦ ਕਹਿ ਰਿਹਾ ਹਾਂ, ਖੂਬਸੂਰਤ ਸ਼ਬਦ ਜਾਣ ਕੇ ਇੱਕ ਤੰਜ਼ ਦੇ ਰੂਪ 'ਚ ਇਸਤੇਮਾਲ ਕਰ ਰਿਹਾ ਵਾ ਕਿ ਦੇਖੋ ਕਿ ਜਿਉਂਦੇ ਰਹਿਣਾ ਹੀ ਲੋਕਾਂ ਵਾਸਤੇ ਇਸ ਟਾਈਮ ਸਭ ਤੋਂ ਵੱਡੀ ਪਹਿਲ ਹੈ। ਬਾਕੀ ਸਾਰੀਆਂ ਚੀਜ਼ਾਂ ਪਿਛਾਂ ਛੁੱਟ ਗਈਆਂ। ਦੇਸ਼ ਦੇ ਵਿੱਚ ਮਹਿੰਗਾਈ ਦਰ ਜਿਹੜੀ ਆ ਉਹ ਥੋਕ ਦੀ ਮੇਰੇ ਖਿਆਲ ਦੇ ਨਾਲ 11% ਦੇ ਕਰੀਬ ਪਹੁੰਚ ਗਈ ਆ। ਤਾਂ ਸਰਵਾਈਵਲ ਵੀ ਬਹੁਤ ਮਹਿੰਗਾ ਹੋ ਗਿਆ। ਜਿਸ ਬੰਦੇ ਦੀ ਜੇਬ 'ਚ ਬਚਿਆ ਹੀ ਕੱਖ ਨਹੀਂ ਹੈ ਤਾਂ ਉਹ ਗਾਂ ਕੀ ਕਰੂਗਾ। ਪਤਾ ਹੀ ਨਹੀਂ ਲੱਗਿਆ ਲੋਕਾਂ ਨੂੰ ਕਿ ਮਹਿੰਗਾਈ ਦਰ ਕਦੋਂ ਅਪ੍ਰੈਲ ਤੋਂ ਬਾਅਦ ਜਿਹੜੀ ਵੱਧਦੀ ਹੈ ਉਹ 11 ਤੱਕ ਚਲ ਗਈ। ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਗਾਂ ਜਿਉਣਾ ਕਿੰਨਾ ਮਹਿੰਗਾ ਹੋ ਜਾਏਗਾ।
ਸਾਹ ਲੈਣਾ ਕਿੰਨਾ ਮਹਿੰਗਾ ਹੋ ਜਾਏਗਾ। ਸੋ ਜਿਹੜੇ ਜਿਉਂਦੇ ਰਹਿਣਗੇ, ਜਿਹੜੇ ਤੇ ਮਰ ਗਏ ਵਿਚਾਰੇ ਚਲੋ ਉਹਨਾਂ ਦਾ ਤਾਂ ਕੀ ਆ, ਜਿਹੜੇ ਜਿਉਂਦੇ ਰਹਿਣਗੇ ਉਹਨਾਂ ਨੂੰ ਇੱਕ ਵੱਖਰੀ ਕਿਸਮ ਦਾ ਸੰਕਟ ਦਰਪੇਸ਼ ਆਏਗਾ। ਖੈਰ ਬਹੁਤਾ ਨਹੀਂ ਡਰਾਉਂਦੇ ਆਪਾਂ, ਉਮੀਦ ਕਰਦੇ ਹਾਂ ਸਭ ਕੁਝ ਠੀਕ ਹੋ ਜਾਏਗਾ। ਖੈਰ ਗੱਲਾਂ ਬਾਤਾਂ ਜਿਹੜੀਆਂ ਕੁਛ ਕਰੋਨਾ ਨਾਲ ਜੁੜੀਆਂ ਖਾਲ ਦੇ ਵਿੱਚ, ਕਿਉਂਕਿ ਅੱਜ ਥੋੜੇ ਲੇਟ ਹੋ ਗਏ ਆ, ਤਾਂ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ 24 ਘੰਟਿਆਂ ਦੇ ਦੌਰਾਨ ਜਿਹੜੇ ਪਿਛਲੇ 24 ਘੰਟੇ ਆ, ਟੈਸਟਿੰਗ ਇਹਨਾਂ ਨੇ ਥੋੜੀ ਵਧਾਈ ਆ ਤੇ ਉਹਦੇ ਵਿੱਚ 4525 ਲੋਕ ਮਰੇ ਆ ਤੇ 2,67,000 ਕੇਸ ਆਏ ਆ ਤੇ 3,99,000 ਦੀ ਰਿਕਵਰੀ ਹੋਈ। ਮਤਲਬ ਕਿ ਰਿਕਵਰੀ ਰੇਟ ਜਿਹੜੀ ਆ ਪੂਰੀ ਸ਼ੂਟ ਅਪ ਕਰ ਰਹੀ ਆ। ਦੂਜੇ ਪਾਸੇ ਉੱਤਰ ਪ੍ਰਦੇਸ਼ ਵਿੱਚ ਇੱਕ ਮੰਤਰੀ ਹੋਰ ਦੀ ਮੌਤ ਹੋ ਗਈ ਆ, ਤਾਂ ਕੁੱਲ ਹੁਣ 3 ਮੰਤਰੀਆਂ ਦੀ ਮੌਤ ਹੋ ਚੁੱਕੀ ਹੈ। 4 MLA ਵੀ ਇਹਦੇ ਵਿੱਚ ਸ਼ਾਮਲ ਹੈ ਤੇ ਅੱਜ ਮੇਰੇ ਖਿਆਲ ਦੇ ਨਾਲ ਜਿਹੜੇ ਹੜ੍ਹ ਕੰਟਰੋਲ ਅਤੇ ਮਾਲ ਰਾਜ ਮੰਤਰੀ ਇਹਨਾਂ ਦੇ ਵਿਜੇ ਕਸ਼ਮ, ਉਹਨਾਂ ਦੀ ਮੌਤ ਹੋਈ ਆ। ਤੇ ਨਾਲ ਅੱਜ ਇੱਕ ਹੋਰ ਫੈਸਲਾ ਆਇਆ, ਕੋਰਟ ਦੇ ਵਿੱਚ ਮਾਮਲਾ ਗਿਆ ਸੀਗਾ ਕਿ ਬੱਚਿਆਂ ਤੇ ਜਿਹੜਾ ਵੈਕਸੀਨ ਦਾ ਟਰਾਇਲ ਆ ਉਹ ਰੋਕ ਦਿੱਤਾ ਜਾਣਾ ਚਾਹੀਦਾ ਸੀ, ਪਰ ਕੋਰਟ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਵਾ। ਤੇ ਦੂਜੇ ਪਾਸੇ ਨਵੇਂ ਵੇਰੀਐਂਟ ਦਾ ਕਾਫੀ ਇੱਕ ਵਿਵਾਦ ਆ, ਉਹਦੇ ਤੇ ਕੰਟਰੋਵਰਸੀ ਆ, ਕਿਉਂਕਿ ਸਿੰਗਾਪੁਰ ਦਾ ਇਹ ਜਿਹੜਾ ਵੇਰੀਐਂਟ ਆ ਇਹਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਚਿੰਤਾ ਜਤਾ ਦਿੱਤੀ, ਸਾਰੇ ਇਹਦੇ ਮਗਰ ਲੱਗ ਕੇ ਸਿੰਗਾਪੁਰ ਨੇ ਮੇਰੇ ਖਿਆਲ ਦੇ ਨਾਲ ਜਿਹੜਾ ਇਹਨਾਂ ਦਾ ਰਾਜਦੂਤ ਆ ਉਹਨੂੰ ਵੀ ਤਲਬ ਕਰ ਲਿਆ। ਕਾਫੀ ਕੁਛ ਵਾਪਰਿਆ ਤੇ ਤੀਜੀ ਲਹਿਰ ਕਰਦੇ ਸੀ, ਮੈਨੂੰ ਲੱਗਦਾ ਖਿੱਚ ਧੂ ਕੇ ਤੀਜੀ ਲਹਿਰ ਲਿਆਉਣਗੇ ਜ਼ਰੂਰ, ਇੰਨਾ ਜ਼ਿਆਦਾ ਕਾਲ ਦੇ ਵਿੱਚ ਤੁਰੇ ਫਿਰਦੇ ਆ। ਖੈਰ ਇੱਧਰ ਰਾਜਸਥਾਨ ਹਾਈ ਕੋਰਟ ਨੇ ਆਸਾਰਾਮ ਦੀ ਮੈਡੀਕਲ ਰਿਪੋਰਟ ਤਲਬ ਕੀਤੀ ਆ, ਇਹਨੂੰ ਵੀ ਕਰੋਨਾ ਹੋ ਗਿਆ, ਇਹ ਵੀ ਹਸਪਤਾਲ ਦੇ ਵਿੱਚ ਆ, ਕੋਈ ਜੜੀ ਬੂਟੀ ਇਹਦੀ ਵੀ ਨਹੀਂ ਕੰਮ ਕੀਤੀ, ਕੋਈ ਇਹ ਕਹਿੰਦੇ ਆ ਨਾ ਕਿ ਅਸੀਂ ਅਧਿਆਤਮ ਨਾਲ ਦੁਨੀਆ ਦਾ ਸੁਧਾਰ ਕਰਦੇ ਹਾਂ, ਅਸੀਂ ਉਦਾਰ ਕਰਦੇ ਹਾਂ। ਕਿੰਨਾ ਪ੍ਰਚਾਰ ਕੀਤਾ, ਕਿੰਨੀ ਕਮਾਈ ਕੀਤੀ ਇਹਨਾਂ ਨੇ, ਕੁਛ ਨਹੀਂ ਇਹਨਾਂ ਦੀ ਵੀ ਵਾਹ ਚੱਲੀ, ਸਭ ਪਏ ਹਸਪਤਾਲਾਂ ਦੇ ਵਿੱਚ। ਖੈਰ ਦੂਜੇ ਪਾਸੇ ਉੱਤਰਾਖੰਡ ਤੋਂ ਇੱਕ ਬੜੀ ਦਿਲਚਸਪ ਖਬਰ ਦੇਖਣ ਨੂੰ ਮਿਲੀ ਆ, ਦਿਲਚਸਪ ਵੀ ਹੈ ਵੈਸੇ ਡਰਾਉਣੀ ਵੀ ਹੈ, ਕਿ ਇੱਕ ਘਰ ਦੇ ਵਿੱਚ ਡਕੈਤ ਆਏ ਆ ਤੇ ਡਕੈਤ ਆਏ ਕਹਿੰਦੇ ਮਰ ਗਏ ਭੁੱਖ ਨਾਲ, ਪਹਿਲਾਂ ਰੋਟੀ ਪਕਾਓ, ਪਹਿਲਾਂ ਰੋਟੀ ਖਾਧੀ ਤੇ ਕਹਿੰਦੇ ਚਾਹ ਵੀ ਨਹੀਂ ਪੀਤੀ, ਲੰਗੇ ਡੰਗ ਚਾਹ ਮਿਲ ਰਹੀ ਆ, ਚਾਹ ਪਿਓ, ਉਸ ਤੋਂ ਬਾਅਦ ਫਿਰ ਮਾੜਾ ਮੋਟਾ ਜਿਹੜਾ ਮਾਲ ਠਾਲ ਉਹਨਾਂ ਦੇ ਹੱਥ ਲੱਗਾ ਸੀ ਲੈ ਕੇ ਨਿਕਲ ਕੇ। ਤੁਸੀਂ ਵੇਖੋ ਡਕੈਤ ਵੀ ਭੁੱਖੇ ਮਰ ਗਏ, ਕੀ ਬਣੇਗਾ? ਡਕੈਤ ਵੀ ਜਿਹੜੇ ਆ ਉਹ ਭੁੱਖੇ ਮਤਲਬ ਕਿ ਖਾਕੀ ਨੰਗ ਹੋਏ ਫਿਰਦੇ, ਕਹਿੰਦੇ ਕਿ ਪਹਿਲਾਂ ਰੋਟੀ ਖਿਲਾਓ, ਸਾਨੂੰ ਲੁੱਟ ਕਰਨ ਜੋਗਾ ਤੇ ਕਰ ਲਓ, ਜਿਵੇਂ ਅਮਲੀ ਨਹੀਂ ਕਹਿੰਦੇ ਕਿ ਪਹਿਲਾਂ ਬੋਲਣ ਜੋਗਾ ਤੇ ਕਰ ਲਓ। ਇੱਥੇ ਜਿਹੜੇ ਲੁਟੇਰੇ ਉਹ ਕਹਿੰਦੇ ਕਿ ਪਹਿਲਾਂ ਲੁੱਟ ਕਰਨ ਜੋਗਾ ਤਾਂ ਕਰ ਲਓ ਭਾਈ, ਕੋਈ ਅੰਨ ਦਾ ਦਾਣਾ ਤਾਂ ਦੇ ਦਿਓ। ਕਮਾਲ ਦੀ ਸਥਿਤੀ ਹੈ। ਖੈਰ ਦੂਸਰੇ ਪਾਸੇ ਵੱਡੀ ਖਬਰ ਆਈ ਕਿ ਜਿਹੜੇ ਆਯੁਸ਼ਮਾਨ ਕਾਰਡ ਬਣਾਏ ਸਨ, ਇਹ ਵੀ ਨਰਿੰਦਰ ਮੋਦੀ ਸਾਹਿਬ ਆਪਣੀ ਜਦੋਂ ਪ੍ਰਾਪਤੀਆਂ ਦੀ ਲਿਸਟ ਕੱਢਦੇ ਆ ਝੋਲੇ ਚੋਂ, ਤੁਹਾਨੂੰ ਪਤਾ ਹੀ ਨਾ ਝੋਲਾ ਰੱਖਦੇ ਝੋਲੇ ਵਾਲੇ ਫਕੀਰ ਹੈ, ਤਾਂ ਉਹ ਆਪਣੇ ਝੋਲੇ ਚੋਂ ਜਦੋਂ ਫਕੀਰ ਸਾਹਿਬ ਕੱਢਦੇ ਆ ਲਿਸਟ ਪ੍ਰਾਪਤੀਆਂ ਦੀ, ਤਾਂ ਆਯੁਸ਼ਮਾਨ ਦਾ ਜ਼ਰੂਰ ਜ਼ਿਕਰ ਕਰਦੇ ਆ। ਤਾਂ ਆਯੁਸ਼ਮਾਨ ਕਾਰਡ ਦੇ ਤਹਿਤ ਸਿਰਫ 4 ਲੱਖ ਬੰਦਾ ਹੀ ਜ਼ੇਰੇ ਇਲਾਜ ਹੋਇਆ। ਮਤਲਬ ਕਿ ਬਹੁਤ ਸਾਰੇ ਹਸਪਤਾਲਾਂ ਨੇ ਆਯੁਸ਼ਮਾਨ ਕਾਰਡ ਵਾਲਿਆਂ ਦਾ ਮਾਣ ਰੱਖਿਆ ਹੀ ਨਹੀਂ। ਮਤਲਬ ਕਿ ਕੁਛ ਤਾਂ ਇਹ ਆ ਕਿ ਇਹਨਾਂ ਨੇ ਜੋ ਰੇਟ ਤੈਅ ਕੀਤੇ ਆ ਉਹ ਹਸਪਤਾਲਾਂ ਦੀ ਗੁੰਜਾਇਸ਼ ਦੇ ਮੁਤਾਬਕ ਥੋੜ੍ਹੇ ਆ, ਤੇ ਦੂਜੇ ਪਾਸੇ ਹਸਪਤਾਲ ਕਹਿੰਦੇ ਆ ਕਿ ਇਹਨਾਂ ਤੋਂ ਘੱਟ ਕਿਉਂ ਲੈਣਾ ਆ, ਜਦੋਂ ਪੂਰਾ ਮਿਲਦਾ ਪਿਆ। ਸੀਜ਼ਨ ਆ, ਮੌਕਾ ਹੈ, ਕਰੋਨਾ ਸਾਰਾ ਕੁਛ ਹੈ ਜਿਹੜਾ ਇਹ ਸਾਡੇ ਅਨੁਕੂਲ ਆ, ਤਾਂ ਫਿਰ ਕਿਉਂ ਢਿੱਲ ਵਰਤਣੀ ਹੈ? ਜਿੱਥੋਂ ਪੂਰਾ ਹੱਥ ਭਾਰਾ ਪੈਂਦਾ ਉੱਥੇ ਪਾਈਏ। ਤਾਂ ਇਹ ਕਹਿ ਦਿੰਦੇ ਆ ਹਸਪਤਾਲ ਵਾਲੇ ਆਯੁਸ਼ਮਾਨ ਕਾਰਡ ਵੇਖ ਕੇ ਕਿ ਨਹੀਂ ਸਰ ਇੱਥੇ ਬੈੱਡ ਨਹੀਂ ਜੇ ਹੈਗਾ, ਗਾਹ ਹੋ ਜਾਓ ਥੋੜਾ ਜਿਹਾ, ਉਹ ਗਲੀ ਦੇ ਵਿੱਚ ਇੱਕ ਹੋਰ ਹਸਪਤਾਲ ਆ। ਅਗਲਾ ਤੁਰ ਪੈਂਦਾ, ਪਿੱਛੇ ਕੋਈ ਗੱਡੀ ਵਾਲਾ ਆ ਜਾਂਦਾ ਤੇ ਚੰਗੀ ਗੱਡੀ ਆ, ਅਗਲਾ ਹਾਰ ਨਹੀਂ ਮਾਰਦਾ ਤੇ 5-7 ਬੰਦੇ ਭੱਜੇ ਆਉਂਦੇ ਆ, ਕੋਈ ਨਹੀਂ ਪਾਸੇ ਹੋ ਲਾ ਲੈਂਦੇ, ਬੰਦਾ ਵੀ ਆਪ ਹੀ ਲੈ ਜਾਂਦੇ ਹਸਪਤਾਲ ਦੇ ਅੰਦਰ। ਖੈਰ ਆਹ ਚੀਜ਼ਾਂ ਜਿਹੜੀਆਂ ਉਹ ਬਣੀਆਂ, ਪਰ ਇਹ ਸੋਚਣ ਵਾਲੀ ਗੱਲ ਆ ਕਿ 2.5 ਕਰੋੜ ਕੇਸ ਆਏ ਆ, ਸਿਰਫ 4 ਲੱਖ ਆਯੁਸ਼ਮਾਨ ਕਾਰਡ ਹੋਲਡਰ ਇਲਾਜ ਦਾ ਫਾਇਦਾ ਚੁੱਕ ਸਕਿਆ, ਜਦਕਿ ਕਰੋੜਾਂ ਕਾਰਡ ਬਣੇ ਇਸ ਦੇਸ਼ ਦੇ ਵਿੱਚ, ਔਰ 20,000 ਤੋਂ ਵੀ ਵੱਧ ਜਿਹੜੇ ਹਸਪਤਾਲ ਆ ਉਹ ਇਸ ਦੇਸ਼ ਦੇ ਲਿਸਟਡ ਆ। ਇੱਧਰ ਭਾਰਤੀ ਜਨਤਾ ਪਾਰਟੀ ਵਾਲੇ ਇੱਕ ਆਗੂ ਆ ਜਿਹੜੇ ਕਹਿੰਦੇ ਛੱਡੋ ਹਸਪਤਾਲਾਂ ਦੀ ਟੈਨਸ਼ਨ, ਕੋਈ ਲੋੜ ਨਹੀਂ ਬੈੱਡਾਂ ਦੀ, ਕੋਈ ਲੋੜ ਨਹੀਂ ਵੈਂਟੀਲੇਟਰ ਦੀ। ਉਹ ਜਿਵੇਂ ਮੱਝਾਂ ਨੂੰ ਗਰਮੀ ਦੇ ਵਿੱਚ ਅਸੀਂ ਧੂਣਾ ਦਿਖਾਉਂਦੇ ਆ ਨਾ, ਮੱਛਰ ਲੜਨ ਤੋਂ ਆਪਾਂ ਧੂਣਾ ਕਰ ਦਿੰਦੇ ਆ, ਉਹ ਸਾਡੇ ਇੱਧਰ ਧੂਣਾ ਹੀ ਕਹਿੰਦੇ, ਪਤਾ ਨਹੀਂ ਤੁਹਾਡੇ ਇੱਧਰ ਦੁਆਬੇ ਕਹਿੰਦੇ ਆ, ਤੇ ਧੂਣਾ ਜਿਹਾ ਲਾ ਦਿੰਦੇ, ਹਾਂਜੀ ਧੂਣਾ ਲਾ ਦਿੰਦੇ ਨੇ, ਤੇ ਉਹ ਉਸੇ ਤਰ੍ਹਾਂ ਦਾ ਇੱਕ ਧੂਣਾ ਕਰਦਾ ਫਿਰਦਾ ਹਵਨ ਦਾ। ਸੰਖ ਲਿਆ ਉਹਨੇ ਗਲੀਆਂ ਦੇ ਵਿੱਚ, ਭੱਜ ਗਿਆ ਕਰੋਨਾ। ਮਤਲਬ ਕਿ ਗੋਬਰ ਥੈਰੇਪੀ ਤੋਂ ਬਾਅਦ ਇਹ ਹੁਣ ਧੂਆਂ ਥੈਰੇਪੀ ਆ ਗਈ ਆ।
ਤਗੜੀਆਂ ਤਗੜੀਆਂ ਖੋਜਾਂ ਅਸੀਂ ਕਰ ਰਹੇ ਹਾਂ ਇਸ ਮੁਲਕ ਦੇ ਵਿੱਚ। ਦੇਖੋ ਕਿਸੇ ਦਿਨ ਇੱਕ ਪੂਰਾ ਵੱਡਾ ਕਿਤਾਬਚਾ ਲਿਖਿਆ ਜਾਏਗਾ ਜੋ ਬੇਵਕੂਫੀਆਂ ਭਰੀਆਂ ਅਸੀਂ ਖੋਜਾਂ ਕਰ ਰਹੇ ਹਾਂ। ਫਿਰ ਇਹਦੇ ਤੇ ਵੀ ਰਿਸਰਚ ਹੋਏਗੀ ਕਿ ਏਡੇ ਬੇਵਕੂਫ ਲੋਕ ਉਸ ਸਮੇਂ ਸੰਸਾਰ 'ਚ ਜੀ ਰਹੇ ਸਨ, ਹੈਗੇ ਸਨ। ਦੂਜੀ ਤੀਜੀ ਜਨਰੇਸ਼ਨ ਜਦੋਂ ਆਏਗੀ ਉਹ ਪੜ੍ਹੇਗੀ ਜ਼ਰੂਰ ਇਸ ਕਿਤਾਬਚਾ ਨੂੰ। ਖੈਰ, ਇੱਕ ਵੱਡੀ ਗੱਲ ਜਿਹੜੀ ਆ ਉਹ ਇਹ ਆ ਕਿ ਕਰੋਨਾ ਤੋਂ ਠੀਕ ਹੋਣ ਤੋਂ 3 ਮਹੀਨੇ ਬਾਅਦ ਵੈਕਸੀਨ ਲੱਗੇਗੀ। ਪਹਿਲਾਂ 6 ਮਹੀਨੇ ਕਹਿੰਦੇ ਸੀ, ਮਤਲਬ ਕਿ ਗੋਲ ਜਿਹੜਾ ਸ਼ਿਫਟ ਹਰ ਟਾਈਮ ਹੋ ਹੀ ਜਾਂਦਾ। ਪਹਿਲਾਂ ਕਹਿੰਦੇ ਸੀ 6 ਮਹੀਨਿਆਂ ਬਾਅਦ, ਹੁਣ ਕਰੋਨਾ ਦੇ ਠੀਕ ਹੋਣ ਤੋਂ ਬਾਅਦ ਮਤਲਬ ਕਿ 3 ਮਹੀਨਿਆਂ ਦਾ ਜਦੋਂ ਵਕਫਾ ਪੈ ਜਾਏਗਾ ਉਸ ਤੋਂ ਬਾਅਦ ਤੁਸੀਂ ਵੈਕਸੀਨ ਲਵਾ ਸਕਦੇ ਹੋ। ਤੇ ਇੱਧਰ ਇੱਕ ਹੋਰ ਵੱਡੀ ਖਬਰ ਆ ਰਹੀ ਹੈ, ਗੰਗਾ ਰਾਮ ਹਸਪਤਾਲ ਦੇ ਡਾਇਰੈਕਟਰ ਹੈ ਜਿਹੜੇ ਡਾਕਟਰ DS ਰਾਣਾ, ਉਹ ਕਹਿੰਦੇ ਕਿ ਰੈਮਡੇਸਿਵਿਰ ਇੰਜੈਕਸ਼ਨ ਨੂੰ ਕਰੋਨਾ ਦੇ ਇਲਾਜ ਪ੍ਰੋਟੋਕਾਲ ਤੋਂ ਹਟਾਉਣ ਤੇ ਵਿਚਾਰ ਕੀਤਾ ਜਾ ਰਿਹਾ। ਮੈਂ ਤੁਹਾਨੂੰ ਕੀ ਕਹਿ ਰਿਹਾ ਵਾਰ-ਵਾਰ ਕਿ ਰੈਮਡੇਸਿਵਿਰ ਇਸ ਦੇਸ਼ ਦੇ ਵਿੱਚ ਸੰਜੀਵਨੀ ਬੂਟੀ ਵਾਂਗ ਪ੍ਰਚਾਰੀ ਗਈ, ਰੱਜ ਕੇ ਲੋਕਾਂ ਦੀ ਛਿੱਲ ਲਾਹੀ ਗਈ। 40 ਹਜ਼ਾਰ ਡਾਕਟਰਾਂ ਨੇ ਵਸੂਲ ਕੀਤਾ ਤੇ ਆ ਕਹਿੰਦੇ ਕਿ ਰੈਮਡੇਸਿਵਿਰ ਨੂੰ ਤਾਂ ਬਾਹਰ ਕਰ ਰਹੇ ਆ। ਤੁਸੀਂ ਦੇਖ ਲਓ, ਤੇ ਤੁਹਾਡਾ ਭਲਾ ਹੋ ਜੇ, ਤੁਹਾਡਾ ਤੁਸੀਂ ਥੱਬਾ ਨੋਟਾਂ ਦਾ ਲੈਂਦੇ ਜੇ, ਤੁਹਾਨੂੰ ਕਿਸ ਕੰਮ ਤੇ ਰੱਖਿਆ ਲੋਕਾਂ ਨੇ? ਜਦੋਂ ਲੋਕਾਂ ਦੀ ਲੁੱਟ ਹੋ ਜਾਂਦੀ ਹੈ, ਖਸੁੱਟ ਹੋ ਜਾਂਦੀ ਹੈ, ਕੁੱਟ ਹੋ ਜਾਂਦੀ ਹੈ, ਤੁਹਾਨੂੰ ਜਾਗ ਆਉਂਦੀ ਆ। ਆਹ ਪਲਾਜ਼ਮਾ ਥੈਰੇਪੀ ਬੰਦ ਕਰ ਦਿਓ। ਪਲਾਜ਼ਮਾ ਥੈਰੇਪੀ ਦੇ ਨਾਂ ਤੇ ਆ ਬਠਿੰਡੇ ਦੇ ਵਿੱਚ ਇੱਕ ਹਸਪਤਾਲ ਨੇ 1.5 ਲੱਖ ਦੀ ਛਿੱਲ ਲਾਈ ਆ ਪਰਸੋਂ ਰੌਲਾ ਪਿਆ, ਜਦ ਕਿ ਪਲਾਜ਼ਮਾ ਥੈਰੇਪੀ ਇਹਨਾਂ ਨੇ ਬੰਦ ਕੀਤੀ ਹੈ। ਉਹਦਾ ਕੋਈ ਲਾਹਾ ਨਹੀਂ ਹੈ। ICMR ਪਹਿਲਾਂ ਕਹਿ ਚੁੱਕਾ, ਤਾਂ ਹੁਣ ਰੈਮਡੇਸਿਵਿਰ ਨੂੰ ਵੀ ਬਾਹਰ ਕਰ ਦੇਣਗੇ, ਪਰ ਲੋਕਾਂ ਦੀ ਉਦੋਂ ਤੱਕ ਲੁੱਟ ਹੋ ਚੁੱਕੀ ਹੋਏਗੀ। ਖੈਰ, ਥੋੜ੍ਹੀਆਂ ਜਿਹੀਆਂ ਗੱਲਾਂ ਪੰਜਾਬ ਤੋਂ ਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਵੀ ਕਾਫੀ ਹਿਲਜੁਲ ਰਿਹਾ। ਅੱਜ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ 6,000 ਤੋਂ ਉੱਤੇ ਕੁਛ ਕੇਸ ਆਏ ਆ ਤੇ ਰਿਕਵਰੀ ਵੱਧ ਹੋਈ ਆ। ਚਲੋ ਇਹ ਵੀ ਸੁੱਖ ਦਾ ਹੈ, ਮੌਤਾਂ 200 ਤੋਂ ਵੱਧ ਆ। ਇੱਕ ਐਵਰੇਜ ਅੰਕੜਾ ਹੀ ਤੁਰਿਆ ਜਾਂਦਾ। ਤਾਂ ਇੱਧਰ ਸੋਨੀ ਸਾਹਿਬ ਕਹਿੰਦੇ ਆ, ਓਮ ਪ੍ਰਕਾਸ਼ ਸੋਨੀ ਕਹਿੰਦੇ ਕਿ ਸੰਕਟ ਦੀ ਘੜੀ ਵਿੱਚ ਲੋਕ ਸੇਵਾ ਤੋਂ ਭੱਜੇ ਬਠਿੰਡਾ ਦੇ ਨਰਸਿੰਗ ਸਟਾਫ ਨੇ ਆਪਣੇ ਕਿੱਤੇ ਨਾਲ ਧਰੋਹ ਕੀਤਾ। ਇਹ ਕੁਛ ਨਰਸਾਂ ਸੀਗੀਆਂ ਜਿਨ੍ਹਾਂ ਨੂੰ ਦੂਜੀ ਥਾਂ ਤੇ ਡਿਊਟੀ ਵਾਸਤੇ ਭੇਜਿਆ ਜਾ ਰਿਹਾ ਸੀਗਾ, ਤਾਂ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇਨਕਾਰ ਕਰ ਦਿੱਤਾ। ਇੱਧਰ ਰੋਪੜ ਸਿਹਤ ਪ੍ਰਸ਼ਾਸਨ ਦੀ ਕਰਤੂਤ ਇੱਕ ਸਾਹਮਣੇ ਆਈ ਆ ਕਿ ਇੱਕ ਬਹੁਤ ਮਸ਼ਹੂਰ ਪੱਤਰਕਾਰ ਨੇ, ਜਗਦੀਪ ਥਲੀ ਯੰਗ ਨੇ, ਬਹੁਤ ਪ੍ਰਸਿੱਧ ਪੱਤਰਕਾਰ ਨੇ, ਉਹ ਕਹਿੰਦੇ ਕਿ ਮੈਂ ਸੈਂਪਲ ਹੀ ਨਹੀਂ ਦਿੱਤਾ ਤੇ ਮੇਰੀ ਰਿਪੋਰਟ ਭੇਜ ਦਿੱਤੀ ਗਈ ਹੈ ਟੈਲੀਫੋਨ ਤੇ। ਕਮਾਲ ਦੀ ਗੱਲ ਆ। ਕਹਿੰਦੇ ਕਿ ਤੁਹਾਡੀ ਰਿਪੋਰਟ ਨੈਗੇਟਿਵ ਆਈ ਆ, ਹੱਦ ਹੋ ਗਈ ਆ। ਉਹ ਕਹਿੰਦੇ ਕਿ ਮੈਂ ਕੋਈ ਸੈਂਪਲ ਹੀ ਨਹੀਂ ਜਦ ਦਿੱਤਾ, ਰਿਪੋਰਟ ਨੈਗੇਟਿਵ। ਤਾਂ ਹੋ ਸਕਦਾ ਕਈਆਂ ਦੇ ਫੋਨਾਂ ਤੇ ਪੋਜ਼ਿਟਿਵ ਦਾ ਵੀ ਸੁਨੇਹਾ ਆ ਗਿਆ ਹੋਵੇ। ਆਹ ਚੱਲ ਰਿਹਾ ਜੀ ਇੰਡੀਆ ਦੇ ਵਿੱਚ। ਉਧਰ ਜਿਹੜੇ ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ 2, ਉਹ ਜਿਹੜੇ ਆ ਪੋਜ਼ਿਟਿਵ ਆ ਗਏ, ਉਹਨਾਂ ਦੀ ਜਾਨ ਛੁੱਟ ਗਈ। ਪੁੱਛਗਿੱਛ ਕਰ ਲਈ, ਹੁਣ ਅਫਸਰ ਕਿਹੜਾ ਲੱਗੇ ਜਾਊਗਾ। 6 ਫੁੱਟ ਕੀ ਦੂਰੀ, ਮਾਸਕ ਜ਼ਰੂਰੀ, ਸਾਰਾ ਕੁਛ ਹੈਗਾ ਹੀ ਹੈਗਾ। ਤਾਂ ਇੱਧਰ ਜੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਦੇਰ ਸ਼ਾਮੇ ਖਬਰ ਆਈ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਲਿਆਂਦਾ ਗਿਆ, ਮਤਲਬ ਕਿ ਜਾਂਚ ਪੜਤਾਲ ਤੋਂ ਛੁੱਟ ਗਿਆ। ਤੇ ਇੱਧਰ ਹਰਿਆਣੇ ਦੇ ਮਤਲਬ ਕਿ ਗੁਆਂਢੀ ਸੂਬੇ ਦੇ ਵਿੱਚ ਇੱਕ ਪਿੰਡ ਨੇ ਐਲਾਨ ਕਰ ਦਿੱਤਾ, ਐਲਾਨ ਕੀ ਬਗਾਵਤ ਹੀ ਕਰ ਦਿੱਤੀ। ਉਹਨਾਂ ਕਿਹਾ ਨਹੀਂ ਰਹਿਣਾ ਲਾਕਡਾਊਨ ਦੇ ਵਿੱਚ। ਉਹ ਕਹਿੰਦੇ ਜਦੋਂ ਸਾਡਾ ਜਿਹੜਾ ਮੁਖੀਆ ਸੂਬੇ ਦਾ ਉਹ ਹੀ ਨਹੀਂ ਨੇਮ ਕਹਦੇ ਮੰਨਦਾ, ਉਹ ਤੇ ਉਦਘਾਟਨ ਕਰਦਾ ਫਿਰਦਾ, ਉਡਨ ਖਟੋਲੇ ਝੂਟੇ ਲੈਂਦਾ ਫਿਰਦਾ, ਅਸੀਂ ਕੀ ਕਰਨਾ। ਤਾਂ ਕਿਸਾਨਾਂ ਨੇ ਬਾਈਕਟ ਕਰ ਦਿੱਤਾ, ਨਾ ਕੋਈ ਮਾਸਕ। ਉਹਨਾਂ ਕਿਹਾ ਕਿ ਦੁਕਾਨਾਂ ਵੀ ਖੋਲਾਂਗੇ, ਇੱਥੇ ਆ ਕੇ ਵੜ ਕੇ ਦਿਖਾਇਓ ਤੁਸੀਂ। ਖੈਰ, ਇਹ ਜੀਂਦ ਦੇ ਪਿੰਡ ਦਨੂਦਾ ਦੇ ਸ਼ਾਇਦ ਇੱਕ ਮਕਸੂਦਪੁਰ ਪਿੰਡ ਹੈ, ਇਹਨਾਂ 2 ਪਿੰਡ ਵਾਸੀਆਂ ਨੇ ਇਹ ਤਾਲਾਬੰਦੀ ਦਾ ਜਿਹੜਾ ਪੂਰਨ ਬਾਈਕਾਟ ਕਰ ਦਿੱਤਾ ਜੀ। ਜੀ ਅਗਲੀ ਜੇ ਗੱਲ ਕਰ ਲਈਏ, PGI ਵਿੱਚ ਬਲੈਕ ਫੰਗਸ ਦੇ ਕੇਸਾਂ ਨੇ ਮਚਾਈ ਤੜਥੱਲੀ। 500 ਲੋਕਾਂ ਦੀ ਅੱਖ ਦੀ ਰੋਸ਼ਨੀ ਗਈ। ਹਾਂਜੀ, ਦੇਖੋ ਇਹ ਬੜੀ ਵੱਡੀ ਕਹੂੰਗਾ ਮੈਂ ਰਿਪੋਰਟ ਆ, ਕਿਉਂਕਿ PGI ਦਾ ਜਿਹੜਾ ਆਈ ਸੈਂਟਰ ਆ ਨਾ, ਜਦੋਂ ਤੁਸੀਂ ਦੇਖਦੇ ਹੋ PGI ਨੂੰ, ਵੈਸੇ ਤੁਸੀਂ ਤਾਂ ਸਾਰੇ NRI ਨਹੀਂ ਗਏ ਹੋਣਗੇ, ਕੁਛ ਗਏ ਹੋਣਗੇ ਜ਼ਰੂਰ PGI ਦੇ ਵਿੱਚ। ਤੇ ਉਹਨਾਂ ਦਾ ਜਿੱਦਾਂ ਹਾਰਟ ਸੈਂਟਰ ਆ ਜਾਂ ਆਈ ਸੈਂਟਰ ਆ, ਬੜੇ ਵੱਡੇ ਉਹਨਾਂ ਦੇ ਬਲਾਕ ਨੇ, ਬਹੁਤ ਵੱਡੇ ਆ। ਤਾਂ ਕਹਿ ਸਕਦੇ ਹਾਂ ਆਪਾਂ ਕਿ 400-500 ਕੇਸ ਕੋਈ ਵੱਡੀ ਗੱਲ ਨਹੀਂ ਹੈ। ਪਰ ਬਲੈਕ ਫੰਗਸ ਦੇ ਕੇਸ ਇਹ ਬਹੁਤ, ਮੈਨੂੰ ਵੀ ਸੁਣ ਕੇ ਹੈਰਾਨਗੀ ਹੋਈ ਆ, ਕਿਉਂਕਿ ਰਿਪੋਰਟ ਹੋਏ ਸਨ 20 ਦੇ ਕਰੀਬ ਮੇਰੇ ਖਿਆਲ ਦੇ ਨਾਲ ਲੁਧਿਆਣੇ ਤੋਂ, ਅੱਜ ਤੋਂ 6-7 ਦਿਨ ਪਹਿਲਾਂ। ਫਿਰ ਪਟਿਆਲੇ ਤੋਂ ਰਿਪੋਰਟ ਹੋਏ, ਉਸ ਤੋਂ ਬਾਅਦ ਆਤਾ ਹੁਣ ਬਹੁਤ ਗਾਂਹ ਦੀ ਗੱਲ ਹੈ ਭਾਈ। ਤੇ 2-3 ਹਫ਼ਤਿਆਂ ਦੇ ਵਿੱਚ ਹੀ ਦੱਸਦੇ ਆ ਕਿ ਜਿਹੜਾ ਆਈ ਸੈਂਟਰ ਆ ਉਹਦੇ ਵਿੱਚ 400 ਤੋਂ 500 ਮਰੀਜ਼ ਜਿਹੜੇ ਹੁਣ ਤੱਕ ਦੇਖੇ ਗਏ, ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਬਲੈਕ ਫੰਗਸ ਕਰਕੇ ਚਲੇ ਗਈ ਆ। ਇਹ ਉਹੀ ਦੱਸ ਰਿਹਾ ਜਿਹੜੇ ਮਤਲਬ ਕਿ ਆਈ ਸੈਂਟਰ ਦੇ ਵਿੱਚ ਕੰਮ ਕਰਦੇ ਆ ਡਾਕਟਰ।
ਤਾਂ ਇਹ ਆਪਣੇ ਆਪ ਦੇ ਵਿੱਚ ਫਿਰ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਚਿੰਤਾਜਨਕ ਪਰਿਸਥਿਤੀ ਆ। ਹਾਲਾਂਕਿ ਮੇਰੇ ਖਿਆਲ ਦੇ ਨਾਲ ਅੱਜ ਰਾਜਸਥਾਨ ਨੇ ਇਹਨੂੰ ਇੱਕ ਜਿੱਦਾਂ ਕਹਿ ਲਓ ਕਿ ਮਹਾਂਮਾਰੀ ਦੀ ਲਿਸਟ 'ਚ ਕਹਿ ਲਓ, ਇਸ ਤਰ੍ਹਾਂ ਦੀ ਲਿਸਟ ਦੇ ਵਿੱਚ ਪਾਇਆ। ਮੈਨੂੰ ਪੱਕਾ ਨਹੀਂ ਪਤਾ ਕਿਹੜੀ ਲਿਸਟ ਦੇ ਵਿੱਚ ਪਾਇਆ, ਥੋੜਾ ਚੈੱਕ ਕਰਨਾ ਪਏਗਾ। ਮਤਲਬ ਕਿ ਉਹਨਾਂ ਨੇ ਇਹਦੇ ਬਾਰੇ ਨੋਟਸ ਲਿਆ, ਚੰਗਾ ਐਕਸ਼ਨ ਲਿਆ ਵਾ ਉਹਨਾਂ ਨੇ। ਪਰ ਸਾਡੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਹਰਿਆਣਾ, ਹਿਮਾਚਲ, ਇਹਦੇ ਵਿੱਚ ਹਾਲੇ ਕੋਈ ਇਸ ਤਰ੍ਹਾਂ ਦੀ ਇਹਨਾਂ ਨੇ ਪਹਿਲ ਕਦਮੀ ਨਹੀਂ ਕੀਤੀ। ਕਰਨੀ ਚਾਹੀਦੀ ਹੈ, ਕਿਉਂਕਿ ਜਦ ਇੰਨੇ ਵੱਡੇ ਪੱਧਰ ਤੇ ਕੇਸ ਆ ਗਿਆ ਤਾਂ ਸਮੱਸਿਆ ਜਿਹੜੀ ਹੈ ਸਮਝੋ ਕਿ ਬਹੁਤ ਜ਼ਿਆਦਾ ਵੱਡੀ ਵੀ ਹੈ ਤੇ ਡੂੰਘੀ ਵੀ ਆ। ਇਹਨੂੰ ਲੱਭਣ ਦੀ ਜ਼ਰੂਰਤ ਆ। ਡਾਕਟਰ ਜਿਹੜੇ ਆ ਉਹ ਅੱਗੇ ਆ ਰਹੇ ਆ, ਦੱਸ ਰਹੇ ਆ, ਜਾਗਰੂਕ ਕਰ ਰਹੇ ਆ ਔਰ ਆਪਣੇ ਸਾਥੀਆਂ ਨੂੰ ਵਰਜ ਰਹੇ ਆ ਕਿ ਹਾੜਾ ਜ਼ਿਆਦਾ ਸਟੀਰੋਇਡ ਨਾ ਦਿਓ, ਖਾਸ ਤੌਰ ਤੇ ਉਹਨਾਂ ਮਰੀਜ਼ਾਂ ਨੂੰ ਜਿਹੜੇ ਸ਼ੂਗਰ ਲੈਵਲ 2 ਦੇ ਮਰੀਜ਼ ਹੈ। ਲੈਵਲ 2 ਤੋਂ ਭਾਵ ਕੀ ਹੈ ਕਿ ਜਿਨ੍ਹਾਂ ਦੀ ਸ਼ੂਗਰ ਸਟੇਬਲ ਰਹਿੰਦੀ ਹੈ 300-400 ਤੋਂ ਘੱਟ ਦੀ ਕੋਈ ਨਹੀਂ ਹੈ, ਚਾਹੇ ਉਹ ਦਵਾਈ ਵੀ ਲੈਂਦੇ, ਕਿਉਂਕਿ ਨਾ ਪਰਹੇਜ਼ ਕਰਦੇ, ਨਾ ਰਹਿਣਾ ਨਜਰਾ, ਕੁਛ ਵੀ ਕਿਸੇ ਵੀ ਕਿਸਮ ਦੇ, ਜੇ ਤਾਂ ਦਵਾਈ ਲੈਂਦੇ ਆ ਤਦ ਵੀ ਉਹਨਾਂ ਦੀ ਸ਼ੂਗਰ ਡਾਊਨ ਨਹੀਂ ਹੁੰਦੀ, ਜੇ ਉਹ ਪਰਹੇਜ਼ ਨਹੀਂ ਕਰਦੇ ਤਦ ਵੀ। ਪਰ ਇਹਨਾਂ ਪਰਿਸਥਿਤੀਆਂ 'ਚ ਨਹੀਂ ਦਿੱਤਾ ਜਾ ਸਕਦਾ ਸਟੀਰਾਇਡ, ਔਰ ਸਟੀਰਾਇਡ ਜੇ ਦੇਣਾ ਵੀ ਤਾਂ ਬਹੁਤ ਲਿਮਿਟਡ 2-4 ਦਿਨ ਹੀ ਦਿੱਤਾ ਜਾ ਸਕਦਾ। ਤੇ ਇੱਥੇ ਤਾਂ ਕਹਿੰਦੇ ਕਿ 14 ਦਿਨ ਵੀ ਸਟੀਰਾਇਡ ਦਿੱਤਾ ਜਾ ਰਿਹਾ। ਇਹ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਗੱਲਾਂ ਨੇ, ਕਿਉਂਕਿ ਇਹ ਉਹ ਲੋਕ ਨੇ, ਉੱਦਾਂ ਤੇ ਇਹ ਕਹਿ ਦਿੰਦੇ ਨੇ ਕਿ ਦੇਖੋ ਜੀ ਸਾਡੇ ਕੋਲ ਲੋਕ ਆਉਂਦੇ ਹੀ ਬੜੇ ਨੇ ਆ, ਪਰ ਇਹ ਉਹ ਲੋਕ ਜ਼ਿਆਦਾਤਰ ਨੇ ਜਿਹੜੇ ਕਿ ਜ਼ੇਰੇ ਇਲਾਜ ਸਨ, ਜਿਨ੍ਹਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਚੱਲਦਾ ਸੀਗਾ। ਮਤਲਬ ਕਿ ਉਹਨਾਂ ਨੂੰ ਚੈੱਕ ਕੀਤਿਆਂ ਬਗੈਰ, ਕਿਉਂਕਿ ਸ਼ੂਗਰ ਵਾਲੇ ਬੰਦੇ ਦੀ ਇਮਿਊਨਿਟੀ ਤੁਹਾਨੂੰ ਪਤਾ ਹੀ ਕਿਹੋ ਜਿਹੀ ਹੁੰਦੀ ਹੈ, ਕਰੋਨਾ ਨਾਲ ਬੰਦਾ ਮੰਜਿਆ ਜਾਂਦਾ, ਨਾਲ 1-2 ਹੋਰ ਬਿਮਾਰੀਆਂ ਹੋਣ, ਪਰੰਤੂ ਇਲਾਜ ਉਸੇ ਪ੍ਰੋਟੋਕਾਲ ਤਹਿਤ ਕੀਤਾ ਜਾ ਰਿਹਾ ਹੈ। ਮਤਲਬ ਕਿ ਜੋ ਇਹਨਾਂ ਦਾ ਪ੍ਰੋਟੋਕਾਲ ਹੈ ਉਹਦੇ ਤੋਂ ਵੀ ਗਾਂਹ ਜਾ ਕੇ ਆਪਣੇ ਨਿੱਜੀ ਤਜਰਬੇ ਵੀ ਹੁੰਦੇ ਡਾਕਟਰਾਂ ਦੇ। ਤੁਹਾਨੂੰ ਪਤਾ ਡਾਕਟਰ ਕਿੱਥੇ ਬਾਜ ਆਉਂਦੇ ਆ, ਕੋਈ ਇੱਧਰੋਂ ਗੋਲੀ ਦੇ ਦਿੱਤੀ, ਕੋਈ ਇੱਧਰੋਂ ਟੀਕਾ ਦਬਾ ਦਿੱਤਾ, ਕੋਈ ਛੜੀ ਮਾਰਦਾ ਤਾਂ ਉਹਨੂੰ ਲਾਤਾ ਟੀਕਾ ਕਿ ਚੁੱਪ ਕਰਕੇ ਟਿਕਿਆ ਰਿਹਾ, ਭਾਈ ਸਾਡਾ ਬਿੱਲ ਬਣਦਾ, ਤੇਰੀ ਕੀ ਢਿੱਡ 'ਚ ਪੀੜ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਇਹ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਿਗੜੀਆਂ ਤਾਂ ਇੱਥੋਂ, ਮਤਲਬ ਕਿ ਪ੍ਰਸ਼ਾਸਕੀ ਪੱਧਰ 'ਤੇ ਹੈ ਨਾ, ਚਾਹੇ ਉਹ ਨਿੱਜੀ ਸੈਕਟਰ ਦਾ, ਚਾਹੇ ਕੋਈ ਸਰਕਾਰੀ ਸੈਕਟਰ ਦਾ ਹਸਪਤਾਲ ਆ, ਤਾਂ ਉਹਦੇ ਵਿੱਚ ਹੁਣ ਕਿਸੇ ਬੰਦੇ ਦੀ ਅੱਖ ਚਲੇ ਗਈ, ਉਹਦਾ ਕੀ ਕਸੂਰ ਆ ਮੈਨੂੰ ਦੱਸੋ। ਇੱਕ ਤਾਂ ਕਰੋਨਾ ਨੇ ਬਿਨਾਂ ਕਸੂਰੋਂ ਘੇਰ ਲਿਆ, ਤੇ ਦੂਸਰਾ ਇਲਾਜ ਦੇ ਵਿੱਚ ਇਸ ਤਰ੍ਹਾਂ ਅੱਗੇ ਇੱਕ ਹੋਰ ਦਰਦ ਮਿਲ ਗਿਆ ਕਿ ਤੁਸੀਂ ਜਿਉਂਦੇ ਤਾਂ ਰਹੋਗੇ ਪਰ ਤੁਹਾਡੀਆਂ ਅੱਖਾਂ ਨਹੀਂ ਹੈ, ਤੁਹਾਡੀ ਰੌਸ਼ਨੀ ਨਹੀਂ ਹੈ, ਤੁਹਾਡਾ ਜਹਾਨ ਹੀ ਖਤਮ ਹੋ ਗਿਆ, ਤੁਹਾਡੀ ਜ਼ਿੰਦਗੀ ਹਨੇਰੇ 'ਚ ਕੈਦ ਹੋ ਕੇ ਰਹਿ ਗਈ। ਤਾਂ ਉਹਦਾ ਮੁਆਵਜ਼ਾ ਤੇ ਦੇਣਾ ਚਾਹੀਦਾ ਨਾ, ਉਹਨਾਂ ਨੂੰ ਕੁਛ ਨਾ ਕੁਛ ਤਾਂ ਕੰਪਲਸੇਟ ਕਰਨਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਯਤੀਮ ਬੱਚਿਆਂ ਨੂੰ 2500 ਰੁਪਈਆ ਪੈਨਸ਼ਨ ਲਾ ਸਕਦਾ ਆ, ਤਾਂ ਇਹ ਜਿਹੜੇ ਵਿਚਾਰੇ ਅੱਖਾਂ ਤੋਂ ਆਰੀ ਹੋ ਰਹੇ ਆ, ਕੁਛ ਨਾ ਕੁਛ ਇਹਨਾਂ ਨੂੰ ਤੇ ਦੇਣਾ ਚਾਹੀਦਾ ਆ। ਦੂਜਿਆਂ ਨੂੰ ਤਾਂ ਤੁਸੀਂ ਢੱਠੇ ਖੂਹ 'ਚ ਸੁੱਟ ਹੀ ਦਿੱਤਾ ਵਾ। ਜੀ ਕੈਪਟਨ ਅਮਰਿੰਦਰ ਜਲਦ ਹੀ ਸੋਨੀਆ ਤੇ ਰਾਹੁਲ ਗਾਂਧੀ ਸਾਹਮਣੇ ਉਠਾਉਣਗੇ ਸਿੱਧੂ ਦਾ ਮਸਲਾ। ਹਾਂਜੀ ਦੇਖੋ, ਇਹ ਖਬਰਾਂ ਆ ਰਹੀਆਂ ਨੇ, ਮੀਡੀਆ ਆਊਟਲੈਟ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਉਹ ਲੋਕਾਂ ਦੀਆਂ ਸਮੱਸਿਆਵਾਂ ਤੇ ਜ਼ਿਆਦਾ ਕੇਂਦਰਿਤ ਨੇ, ਜ਼ਿਆਦਾਤਰ ਕਹਿ ਲਓ ਲੋਕਾਂ ਦੀਆਂ ਸਮੱਸਿਆਵਾਂ ਤੇ ਘੱਟ ਕੇਂਦਰਿਤ ਨੇ, ਜ਼ਿਆਦਾ ਉਹ ਕਾਂਗਰਸ ਦੀਆਂ ਸਮੱਸਿਆਵਾਂ ਤੇ ਕੇਂਦਰਿਤ ਨੇ। ਤਾਂ ਇਸ ਟਾਈਮ ਕਹਿ ਲਓ ਕਿ ਜਿੱਦਾਂ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀਗਾ ਕਿ ਡੇਲੀ ਇੱਕ ਐਪੀਸੋਡ ਡੇਲੀ ਦਾ ਤੁਹਾਨੂੰ ਸੁਣਨ ਨੂੰ ਮਿਲ ਜਾਇਆ ਕਰਨਾ। ਅੱਜ ਵੀ ਸਿੱਧੂ ਨੇ ਇੱਕ ਟਵੀਟ ਕੀਤਾ ਕਿ ਨਸ਼ੇ ਦੇ ਮੁੱਦੇ ਤੇ ਕੁਛ ਨਹੀਂ ਕੀਤਾ, ਇਹਦੇ ਤੇ ਕੁਛ ਨਹੀਂ ਕੀਤਾ, ਇਹਦੇ ਤੇ ਕੁਛ ਨਹੀਂ ਕੀਤਾ, 75-25। ਚਲੋ ਉਹਨੇ ਆਪਣਾ ਕੰਮ ਨਿਬੇੜ ਦਿੱਤਾ, ਪਰ ਉਹਦੀ ਕੋਠੀ ਲੱਭ ਲਈ ਇੱਕ ਪਟਿਆਲੇ ਦੇ ਵਿੱਚ ਪੈਂਦੀ ਮੰਨੇ ਨੇ, ਉਹਦੇ ਘਰ ਦੇ ਸਾਹਮਣੇ ਜਾ ਕੇ ਮੰਨਾ ਕਹਿੰਦਾ ਕਿ ਦਿਨ ਤੇਰੇ ਕੋਲ 7 ਆ ਸਿੱਧੂ, ਤਗੜਾ ਹੋ ਕੇ ਜਾਂ ਤਾਂ ਪੰਜਾਬ ਲਈ ਤੁਰ ਪਾ, ਨਹੀਂ ਤਾਂ ਮੈਂ ਤੇਰਾ ਸਾਰਾ ਚਿੱਠਾ ਖੋਲੂਗਾ। ਮਤਲਬ ਕਿ ਉਧਰੋਂ ਮਨਦੀਪ ਮੰਨਾ ਵੀ ਐਕਟਿਵ ਹੋ ਗਿਆ। ਖੈਰ ਚਲੋ ਸਿੱਧੂ ਸਾਹਿਬ ਨੇ ਅੱਜ ਦਾ ਜਿਹੜਾ ਸੀਗਾ ਐਪੀਸੋਡ ਪੂਰਾ ਕਰ ਦਿੱਤਾ, ਤਾਂ ਬਾਕੀ ਹੁਣ ਫਿਰ ਮੀਡੀਆ ਕਿਉਂ ਪਿੱਛੇ ਰਹੇਗਾ। ਮੀਡੀਆ ਇਹ ਖਬਰ ਕੱਢ ਕੇ ਲਿਆ ਕਿ ਜਲਦੀ ਹੀ ਕੈਪਟਨ ਦਾ ਖੇਮਾ, ਕਿਉਂਕਿ ਵਿਚਾਰ ਵਟਾਂਦਰਾ ਕਰ ਰਿਹਾ ਕਿ ਕਿਸ ਤਰ੍ਹਾਂ ਡੱਕੀਏ, ਗੱਲਾਂ ਰਾਹ ਦੀਆਂ ਹੋ ਗਈਆਂ, ਗੱਲਾਂ ਜਿਹੜੀਆਂ ਉਹ ਬਹੁਤ ਚੜੋ ਖਤੀ ਵਾਲੀਆਂ ਹੋ ਗਈਆਂ, ਕਿਉਂਕਿ ਚੰਨੀ ਦੇ ਘਰ ਜਿਹੜੀ ਕੱਲ ਦੱਸਦੇ ਮੀਟਿੰਗ ਹੋਈ ਉਹਦੇ ਵਿੱਚ 5 ਮੰਤਰੀ ਤੇ 7 ਵਿਧਾਇਕ ਸਨ, ਯਾਨੀ ਕਤਾਰਬੰਦੀ ਜਿਹੜੀ ਆ ਉਹ ਪੂਰੀ ਤਕੜੀ ਆ, ਬਰਾਬਰ ਆ। ਜੋ ਇੱਕ ਵੰਡ ਪੈ ਰਹੀ ਆ, ਧੜੇਬੰਦੀ ਉੱਭਰ ਰਹੀ ਆ, ਤਾਂ ਉਹਦੇ ਵਿੱਚ ਸੱਟਾਂ ਜਿਹੜੀਆਂ ਬਰੋਬਰ ਹੀ ਹੋ ਰਹੀਆਂ ਨੇ। ਸੋ ਇਸ ਕਰਕੇ ਕਹਿੰਦੀ ਹੈ ਕਿ ਕਾਫੀ ਸੋਚ ਵਿਚਾਰ ਤੋਂ ਬਾਅਦ, ਕਿਉਂਕਿ ਅੱਗੇ ਕੈਪਟਨ ਸਾਹਿਬ ਬੋਲੇ ਸਨ ਸਿੱਧੂ ਦੇ ਉਲਟ, ਕਾਫੀ ਨਿੱਜੀ ਹਮਲੇ ਕੀਤੇ ਸੀਗੇ, ਤਾਂ ਉਹ ਵੀ ਜਿਹੜਾ ਇੰਪੈਕਟ ਸੀਗਾ ਨਾ, ਉਹ ਕਹਿ ਲਓ ਕਿ ਜ਼ਿਆਦਾਤਰ ਇਹਨਾਂ ਤੇ ਹੀ ਪੁੱਠਾ ਵਾਰ ਕਰਕੇ ਗਿਆ, ਡੈਂਟ ਇਹਨਾਂ ਦੀ ਛਵੀ ਨੂੰ ਹੀ ਪਿਆ ਸੀਗਾ। ਸੋ ਇਸ ਕਰਕੇ ਬੋਲਣ ਤੋਂ ਕੈਪਟਨ ਖੇਮਾ ਗੁਰੇਜ਼ ਕਰ ਰਿਹਾ, ਪਰ ਉਹ ਕਹਿੰਦੇ ਆ ਕਿ ਆਲਾ ਕਮਾਨ ਕੋਲ ਜ਼ਰੂਰ ਜਾਂਦੇ ਆ।
ਆਲਾ ਕਮਾਨ ਕੋਲ ਜਾਣ ਦੀ ਸ਼ਾਇਦ ਨੌਬਤ ਇਸ ਕਰਕੇ ਆਈ ਹੈ, ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਵਾ ਕਿ ਕੱਟਾ ਕਿੱਲੇ ਦੇ ਸਿਰ ਤੇ ਤਿੰਗੜ ਰਿਹਾ, ਸਿੱਧਾ ਕਿੱਲੇ ਨੂੰ ਜਾ ਕੇ ਮਿਲਦੇ ਆ ਕਿ ਭਾਈ ਫਾਸਲਾ ਕਿੱਲੇ ਦਾ ਕਰਾ ਦਿਓ ਸਾਡਾ, ਕਿਤੇ ਇਹ ਨਾ ਹੋਵੇ ਕਿ ਕਿੱਲੇ ਵਾਸਤੇ ਅਸੀਂ ਕਿੱਲੇ ਪਟਾ ਕੇ ਲੜ ਖਲੋਈਏ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਕਰੋਨਾ ਦੀ ਦਸਤਕ, ਕਿਸਾਨਾਂ ਦਾ ਵੀ ਜਵਾਬ ਆਇਆ ਹੈ। ਹਾਂਜੀ ਦੇਖੋ, ਆਈ ਆ ਖਬਰ ਕਿ ਇੱਕ ਕਿਸਾਨ ਜਿਹੜੇ ਕਿ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ, ਉਹਨਾਂ ਦਾ ਪੋਸਟਮਾਰਟਮ ਹੋਇਆ, ਉਸ ਤੋਂ ਬਾਅਦ ਉਹਨਾਂ ਨੂੰ ਪੋਜ਼ੀਟਿਵ ਪਾਇਆ ਗਿਆ, ਮਤਲਬ ਕਿ ਕਰੋਨਾ ਪੋਜ਼ੀਟਿਵ ਪਾਇਆ ਗਿਆ। ਮੇਰੇ ਖਿਆਲ ਦੇ ਨਾਲ ਸਿੰਘੂ ਬਾਰਡਰ ਤੇ 2 ਮੌਤਾਂ ਹੋ ਗਈਆਂ ਸੀਗੀਆਂ, ਜਿਹਦੇ ਵਿੱਚੋਂ ਇੱਕ ਕਿਸਾਨ ਤੇ ਕਹਿ ਲਓ ਕਿ ਨੈਗੇਟਿਵ, ਪਰ ਦੂਸਰਾ ਜਿਹੜਾ ਕਿਸਾਨ ਸੀ ਉਹ ਪੋਜ਼ੀਟਿਵ ਆਇਆ। ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉੱਥੇ ਕਰੋਨਾ ਦੇ ਪੇਸ਼ੈਂਟ ਹੋਰ ਹੋ ਸਕਦੇ ਆ, ਕਿਉਂਕਿ ਟੈਸਟਿੰਗ ਵਗੈਰਾ ਨਹੀਂ ਕਰਵਾਉਂਦੇ। ਸੋ ਭਾਈ ਅਸੀਂ ਕੀ ਕਰ ਸਕਦੇ ਹਾਂ। ਦੂਜੇ ਪਾਸੇ ਜਿਹੜੇ ਕਿਸਾਨ ਆ ਉਹ ਕਹਿੰਦੇ ਕਿ ਇਹ ਬਸ ਧੱਕੇ ਨਾਲ ਹੀ, ਮਤਲਬ ਕਿ ਬਿਨਾਂ ਗੱਲ ਤੋਂ ਹੀ ਇੱਧਰ ਕਰੋਨਾ ਨਾਲ ਜੋੜ ਰਿਹਾ, ਐਸੀ ਕੋਈ ਵੀ ਗੱਲ ਨਹੀਂ ਹੈ, ਮਤਲਬ ਕਿ ਕਰੋਨਾ ਵਾਲੇ ਅਸਾਰ ਨਹੀਂ ਹੈ, ਇਹ ਜਾਣ ਬੁੱਝ ਕੇ ਹੁਣ ਪੋਜ਼ੀਟਿਵ ਕਰ ਰਹੇ ਆ। ਖੈਰ ਦੇਖੋ, ਗੱਲ ਤੇ ਇਹ ਆ ਕਿ ਬਿਮਾਰ ਤੇ ਕੋਈ ਹੋ ਸਕਦਾ, ਹੁਣ ਬਿਮਾਰੀ ਲੱਗਦੀ ਆ। ਕਰੋਨਾ ਪੋਜ਼ੀਟਿਵ ਤੇ ਤੁਹਾਨੂੰ ਮੈਂ ਦੱਸਿਆ ਕਿ ਜਿਹੜਾ ਬੰਦਾ ਕੋਈ ਸੈਂਪਲ ਨਹੀਂ ਦਿੰਦਾ ਉਹਦੇ ਤੇ ਵੀ ਮੈਸੇਜ ਆ ਜਾਂਦੇ ਆ, ਤਾਂ ਟੈਸਟਿੰਗ ਤੇ ਸਵਾਲ ਤੇ ਪਾਈ ਜਾਇਜ਼ ਆ। ਇਟਲੀ ਪਹੁੰਚਦੇ ਆ ਬੰਦੇ ਸਾਡੇ, ਉਹ ਲੈ ਕੇ ਨੈਗੇਟਿਵ ਰਿਪੋਰਟ ਤੇ ਉੱਥੇ ਪੋਜ਼ੀਟਿਵ ਆ ਜਾਂਦੀ, ਇੱਕ ਨਹੀਂ ਅੱਧ ਦੀ 13 ਬੰਦਿਆਂ ਦੀ, ਕੀ ਕਰੋਗੇ ਤੁਸੀਂ। ਸੋ ਇੱਥੇ ਇੱਕ ਮੇਰੇ ਮਿੱਤਰ ਨੇ ਦੱਸਿਆ, ਕਹਿੰਦਾ ਸਾਡਾ ਰਿਸ਼ਤੇਦਾਰ ਲੈਬ ਦੇ ਵਿੱਚ ਲੱਗਾ, ਉਹਨੇ ਖਾਲੀ ਭੇਜਤੀ ਉਸ ਟ੍ਰਿਪ ਜੀ, ਕਹਿੰਦਾ ਉਹ ਵੀ ਪੋਜ਼ੀਟਿਵ ਆ ਗਈ, ਕੀ ਕਰੀਏ। ਤੇ ਉਸ ਜਿਹੜੇ ਤੁਹਾਡੇ ਸਕੇ ਸੰਬੰਧੀ ਇੱਥੇ ਹੈਗੇ ਨਾ ਪੰਜਾਬ 'ਚ, ਉਹਨਾਂ ਨੂੰ ਪੁੱਛ ਲਓ, ਜਿਹੜੇ ਹੈਲਥ ਵਰਕਰ ਆ ਉਹ ਤੁਹਾਨੂੰ ਜ਼ਿਆਦਾਤਰ ਇਹੀ ਕਹਿਣਗੇ ਕਿ ਭਾਈ ਦੂਰ ਹੀ ਰਹੋ, ਹੈਲਥ ਤੁਹਾਡੀ ਠੀਕ ਆ, ਦੂਰ ਰਹੋ ਹੈਲਥ ਵਾਲੇ ਢਾਂਚੇ ਤੋਂ। ਕੀ ਕਰੋਗੇ ਤੁਸੀਂ ਜਦੋਂ ਇਹੋ ਜਿਹੇ ਹਾਲਾਤ ਆ। ਤਾਂ ਦੋਵਾਂ ਪਾਸਿਆਂ ਦੀ ਗੱਲ ਠੀਕ ਹੋ ਸਕਦੀ, ਹੁਣ ਆਪਾਂ ਕੀ ਕਹਿ ਸਕਦੇ ਹਾਂ ਕੀ ਅੰਦਰ ਖਾਤੇ ਚੱਲਦਾ ਆ, ਪਰ ਗੱਲ ਤੇ ਇਹ ਆ ਨਾ ਕਿ ਹੁਣ ਦੇਖੋ, ਜੇ ਇੱਕ ਬੰਦਾ ਪੋਜ਼ੀਟਿਵ ਆ ਗਿਆ ਤਾਂ ਜੇ ਆਪਾਂ ਦੇਖੀਏ ਤਾਂ ਉੱਥੇ ਸਾਰੇ ਤਾਂ ਹੁਣ ਇੱਦਾਂ ਬਿਮਾਰ ਨਹੀਂ ਹੈਗੇ, ਸਾਰੇ ਤਾਂ ਬਿਮਾਰ ਨਹੀਂ। ਇਹ ਦਾਅਵਾ ਕਰ ਰਹੇ ਡਾਕਟਰ ਕਿ ਉੱਥੇ ਬਹੁਤ ਸਾਰੇ ਬੰਦਿਆਂ ਨੂੰ ਬੁਖਾਰ ਹੈ ਜੀ, ਫਲਾਂ ਟਮਕਾ, ਪਰ ਇਹੋ ਜਿਹੀ ਸਮੱਸਿਆ ਹੋਵੇ ਤਾਂ ਹੁਣ ਤੱਕ ਉਹ ਬਹੁਤ ਵੱਡੇ ਪੱਧਰ ਤੇ ਧਮਾਕਾ ਹੋ ਜਾਂਦਾ, ਆਪਾਂ ਨੂੰ ਪਤਾ ਲੱਗ ਜਾਂਦਾ। ਬਹਰਹਾਲ ਉਹਨਾਂ ਨੂੰ 6 ਮਹੀਨੇ ਹੋ ਗਏ, ਹਾਂ ਕੋਈ ਇੱਕ ਅੱਧਾ ਬੰਦਾ, ਕਿਉਂਕਿ ਅੱਗੇ ਵੀ ਇੱਕ ਕੁੜੀ ਉਹ ਜਿਹੜੀ ਬੰਗਾਲ ਦੀ ਰੇਪ ਵਿਕਟਮ ਸੀਗੀ ਉਹ ਪੋਜ਼ੀਟਿਵ ਨਿਕਲੀ। ਉਸ ਤੋਂ ਬਾਅਦ ਜਿਹੜੀ ਇੱਕ ਹੋਰ ਕੁੜੀ ਆ ਸਾਡੀ ਪੰਜਾਬਣ ਆ ਨਵਕਿਰਨ ਨੱਤ, ਉਹ ਪੋਜ਼ੀਟਿਵ ਪਾਈ ਗਈ ਸੀ। ਕੇਸ ਤਾਂ ਨਿਕਲੇ ਨੇ, ਇਹਦੇ ਵਿੱਚ ਕੋਈ ਸ਼ੱਕ ਦੋ ਰਾਏ ਨਹੀਂ, ਪਰ ਜਿਸ ਤਰ੍ਹਾਂ ਡਾਕਟਰ ਵਧਾ ਕੇ ਕਹਿ ਰਹੇ ਨੇ ਉਹ ਥੋੜਾ ਜਿਹਾ ਕਹਿ ਲਓ ਕਿ ਮਾਮਲਾ ਜਿਹੜਾ ਉਹ ਵੱਡਾ ਕਰਦੇ ਨਜ਼ਰ ਆ ਰਹੇ। ਪਰ ਇਸ ਚੀਜ਼ ਦਾ ਠੀਕ ਆ, ਕਿਸਾਨਾਂ ਨੇ ਰੱਦ ਕਰ ਦਿੱਤਾ। ਹੁਣ ਆਪਾਂ ਰਸਮ ਪੂਰਤੀ ਕਰਕੇ ਕਹਿ ਦਿੰਦੇ ਕਿ ਨਹੀਂ ਜੀ ਟੈਸਟਿੰਗ ਤਾਂ ਹਰੇਕ ਨੂੰ ਕਰਾਉਣੀ ਚਾਹੀਦੀ ਹੈ, ਨੇਮ ਕਾਇਦੇ ਮੰਨਣੇ ਚਾਹੀਦੇ, ਉਹ ਸਾਰੀਆਂ ਗੱਲਾਂ ਠੀਕ ਹੈ, ਉਹਨਾਂ ਦੀ ਆਪਣੀ ਗੱਲ ਠੀਕ ਹੈ, ਉਹਨਾਂ ਦੀ ਆਪਣੀ ਗੱਲ ਠੀਕ ਹੈ। ਪਰ ਦੇਖੋ, ਕਿਸਾਨ ਨਾ ਮੰਨਣ ਕੋਈ ਫਰਕ ਨਹੀਂ ਪੈਣਾ ਇਸ ਚੀਜ਼ ਦਾ, ਉਹ ਡਾਕਟਰ ਜੋ ਮਰਜ਼ੀ ਕਹੀ ਜਾਣ, ਕੋਈ ਫਰਕ ਨਹੀਂ ਪੈਣਾ। ਪਰ ਮੈਂ ਵਾਰ-ਵਾਰ ਪਰ ਕਹਿ ਰਿਹਾ, ਪਰ ਇਸ ਕਰਕੇ ਕਹਿ ਰਿਹਾ ਵਾਂ ਕਿਉਂਕਿ ਇੱਕ ਪਟੀਸ਼ਨ ਪਈ ਆ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਵੱਖਰੀ, ਉਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਕਿ ਦੇਸ਼ ਦੇ ਵਿੱਚ ਪੈਂਡੇਮਿਕ ਐਕਟ ਲਾਗੂ ਆ, ਤਾਂ ਇਸ ਸੂਰਤ ਦੇ ਵਿੱਚ ਜਿੰਨੇ ਵੀ ਪ੍ਰਦਰਸ਼ਨ ਚੱਲ ਰਹੇ ਆ ਸਮੇਤ ਇਹ ਦਿੱਲੀ ਦੇ ਬਾਰਡਰਾਂ ਦੇ, ਉਹ ਸਾਰੇ ਪ੍ਰਦਰਸ਼ਨ ਇੱਕ ਵਾਰੀ ਬੰਦ ਕਰਵਾਏ ਜਾਣ। ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਜਦ ਅਗਲੀ ਸੁਣਵਾਈ ਹੋਏਗੀ ਉਹਦੇ ਵਿੱਚ ਇਹ ਰਿਪੋਰਟਾਂ ਲੱਗ ਸਕਦੀਆਂ, ਮੇਰਾ ਮੰਨਣਾ ਹੈ। ਤਾਂ ਸਮਝ ਸਕਦੇ ਹੋ ਨਾ ਤੁਸੀਂ ਕਿ ਉਹ ਰਿਪੋਰਟਾਂ ਦਿਖਾਈਆਂ ਜਾ ਸਕਦੀਆਂ ਕਿ ਇੱਥੋਂ ਬੰਦੇ ਇੰਨੇ ਪੋਜ਼ੀਟਿਵ ਨਿਕਲ ਰਹੇ ਨੇ। ਸੋ ਜਾਂ ਤਾਂ ਸਾਨੂੰ ਵਿਆਪਕ ਪੱਧਰ ਤੇ ਟੈਸਟਿੰਗ ਕਰਨ ਦਿਓ, ਜਾਂ ਇਹਨਾਂ ਨੂੰ ਹੁਕਮ ਦਿਓ ਕਿ ਘਰਾਂ ਨੂੰ ਪਰਤਣ, ਜਦ ਪੈਂਡੇਮਿਕ ਖਤਮ ਹੋ ਜਾਏਗਾ ਤਾਂ ਉਦੋਂ ਇਹ ਵਾਪਸ ਆ ਜਾਣ। ਤਾਂ ਇਹ ਚੀਜ਼ ਦਾ ਕਿਤੇ ਨਾ ਕਿਤੇ ਅੰਦੇਸ਼ਾ ਜ਼ਰੂਰ ਹੈ। ਬੇਸ਼ੱਕ ਜਿਹੜੇ ਕਿਸਾਨ ਆਗੂ ਆ ਉਹਨਾਂ ਦੀ ਨਿਗਾਹ ਬਣੀ ਰਹੇਗੀ ਇਸ ਸਾਰੇ ਮਾਮਲੇ ਤੇ, ਪਰ ਮੈਨੂੰ ਲੱਗਦਾ ਕਿ ਜਿਹੜੀ ਉਹ ਸੁਣਵਾਈ ਹੋਏਗੀ ਉਹਦੇ ਵਿੱਚ ਇਸ ਚੀਜ਼ ਨੂੰ ਵਰਤਿਆ ਜਾ ਸਕਦਾ। ਐਸਾ ਮੇਰਾ ਸ਼ੰਕਾ, ਜ਼ਰੂਰ ਨਹੀਂ ਕਿ ਮੈਂ ਸਹੀ ਹੋਵਾਂ, ਗਲਤ ਵੀ ਸਾਬਤ ਹੋ ਸਕਦਾ ਗਾਹ ਜਾ ਕੇ, ਪਰ ਕਿਉਂਕਿ ਉਹ ਰਿਪੋਰਟ ਜਿਹੜੀ ਆਪਾਂ ਦੇਖੀ ਆ, ਸਾਰੀ ਮੀਡੀਆ ਰਿਪੋਰਟ ਜਿਹੜੀ ਛਪੀ ਆ, ਉਹਦੇ ਵਿੱਚ ਜੋ ਪਟੀਸ਼ਨ ਦਾ ਮਜ਼ਮੂਨ ਆ ਉਹਦੇ ਕੇਂਦਰ ਦੇ ਵਿੱਚ ਇਹੀ ਜਿਹੜੇ ਅੰਦੋਲਨ, ਆਪਣਾ ਕਿਸਾਨ ਅੰਦੋਲਨ ਵੱਖ-ਵੱਖ ਪੜਾਵਾਂ ਤੇ ਜਾਂ ਕਹਿ ਲਓ ਕਿ ਵੱਖ-ਵੱਖ ਥਾਵਾਂ ਤੇ ਚੱਲ ਰਿਹਾ, ਇਹਨਾਂ ਦਾ ਹੀ ਜ਼ਿਕਰ ਕੀਤਾ ਗਿਆ ਜੀ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।